ट्रैफिक सिग्नल ते होया, ट्रक का ड्राइवर सीगा जिहड़ा बुद्धिस्ट कम्यूनिटी नूं बिलोंग करदा सीगा, ओहदी कुੱਟਮਾਰ तो ही ये मसला बिगड़िया। फिर उस तो बाद क्योंकि उत्थे जिहड़े बुद्ध धर्म नाल बिलोंग करदे आ, इस धर्म के जिहड़े पैरोकार आ, वो बहु गिणती च आ, यानी उन्होंने सिंघाली कह देंगे आ, वो सिंघाली सब तो ज्यादा ने उत्थे तकरीबन 80%। तो जिहड़े मुसलमान है वो 10% है। कैंडी दे विच मुसलमानां दी काफ़ी तादाद है। तो उस तो बाद फिर मिथ के इन्हां दे खिलाफ हिंसा की गई मुसलमानां दे खिलाफ, और बहुत वड्डी पद्धर ते वो हिंसा हुई आ। ਉਹਦੇ ਵਿੱਚ ਇਹਨਾਂ ਦੀਆਂ ਦੁਕਾਨਾਂ ਘਰ ਬਹੁਤ ਫੂਕੇ ਗਏ। ਅਸਲ ਦੇ ਵਿੱਚ ਇੱਥੇ ਜਿਹੜਾ ਕਨਫਲਿਕਟ ਚੱਲਦਾ ਪਿਆ ਬੋਧੀਆਂ ਔਰ ਮੁਸਲਮਾਨਾਂ ਦੇ ਦਰਮਿਆਨ, ਇਹ ਉਹੀ ਆ ਜਿਵੇਂ ਇੱਕ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਪੂਰੇ ਸੰਸਾਰ ਪੱਧਰ ਦਾ ਵਰਤਾਰਾ, ਜਿਵੇਂ ਇੱਕ ਮਾਈਨੋਰਟੀ ਦਾ ਡਰਾਵਾ ਦਿੱਤਾ ਜਾਂਦਾ ਕਿ ਇਹ ਕੱਲ ਨੂੰ ਬਹੁ ਗਿਣਤੀ 'ਚ ਆ ਜਾਣਗੇ, ਇਸ ਦੇਸ਼ ਤੇ ਇਸ ਸਾਰੇ ਸਿਸਟਮ ਤੇ ਕਾਬਜ਼ ਹੋ ਜਾਣਗੇ। ਜਿਵੇਂ ਇੱਥੇ ਕਈ ਵਾਰ ਕਹਿੰਦੇ ਆ ਇੰਨੇ ਜਵਾਕ ਜੰਮੋ, ਨਹੀਂ ਤੇ ਇੰਨੇ ਸਾਲ ਤੱਕ ਇਹ ਜਿਹੜੇ ਫਲਾਣੀ ਮਾਈਨੋਰਟੀ ਵਾਲੇ ਹੈ ਇਹ ਮੈਜੋਰਟੀ 'ਚ ਆ ਜਾਣਗੇ। ਸੋ ਠੀਕ ਉਸੇ ਤਰ੍ਹਾਂ ਦੀ ਖੇਡ ਹੈ ਉੱਥੇ ਵੀ। ਇੱਕ ਧੜਾ ਇਹਨਾਂ ਦਾ, ਉਹਨੂੰ ਬਲੂ ਬਲਾ ਸੈਨਾ ਕਹਿ ਦਿੰਦੇ ਆ, ਉਹ ਮੁਸਲਮਾਨਾਂ ਦੇ ਨਾਲ ਖਾਰ ਖਾਂਦੀ ਆ। ਉਹ ਕਹਿੰਦੇ ਆ ਜੀ ਕਿ ਦੇਖੋ ਇਹ ਜਿਹੜੇ ਆ ਇਹ ਇੱਕ ਤੇ ਬਲੀ ਦਿੰਦੇ ਆ ਪਸ਼ੂਆਂ ਦੀ, ਉਹ ਗਲਤ ਆ। ਕਈ ਇਸ ਤਰ੍ਹਾਂ ਦੇ ਪ੍ਰੋਪੇਗੰਡੇ ਕਰਦੇ। ਉਹ ਕਹਿੰਦੇ ਆ ਜੀ ਕਿ ਇਹਨਾਂ ਨੂੰ ਅਰਬ ਚੋਂ ਫੰਡਿੰਗ ਹੁੰਦੀ ਹੈ, ਇਹ ਹੈ ਉਹ ਹੈ ਜੋ ਹੈ। ਅਸਲ ਦੇ ਵਿੱਚ ਸਾੜਾ ਵੀ ਆ, ਉੱਥੇ ਮੁਸਲਮਾਨ ਕਾਫੀ ਵੱਡੇ ਪੱਧਰ ਤੇ ਕਾਰੋਬਾਰ ਕਰਦੇ ਆ ਔਰ ਆਰਥਿਕ ਪੱਖੋਂ ਠੀਕ ਨੇ। ਸੋ ਸਾੜਾ ਵੀ ਹੈ ਇਸ ਚੀਜ਼ ਦਾ। ਪਰ ਇਹਨਾਂ ਦਾ ਖਿਆਲ ਹੈ ਜਿਹੜਾ ਗਰਮ ਖਿਆਲੀ ਧੜਾ ਇਹਨਾਂ ਦਾ, ਬੋਧੂ ਬਲਾ ਸੈਨਾ ਜਿਹਨੂੰ ਕਹਿੰਦੇ ਆ, ਤਾਂ ਇਹ ਕਹਿੰਦੇ ਆ ਕਿ ਸ੍ਰੀਲੰਕਾ ਦੀ ਰੂਹ ਦੀ ਜਿਹੜੀ ਪਛਾਣ ਹੈ ਉਹ ਬੁੱਧਿਸ਼ ਵਿਚਾਰਧਾਰਾ। ਤਾਂ ਇਹ ਜਿਹੜੇ ਲੋਕ ਆ ਇਹ ਲੋਕ ਨਹੀਂ ਹੋਣੇ ਚਾਹੀਦੇ, ਯਾਨੀ ਉਹਨਾਂ ਦਾ ਸਿਧਾਂਤ, ਉਹਨਾਂ ਦਾ ਵਿਚਾਰ ਹੀ ਆ। ਤਾਂ ਇਹ ਵਿਚਾਰ ਹੈ ਜਿਹੜਾ ਉਹ ਅੱਗੇ ਜਾ ਕੇ ਤਕਰਾਰ ਬਣਿਆ। ਤਕਰਾਰ ਤੋਂ ਬਾਅਦ ਗੱਲ ਇੱਥੋਂ ਤੱਕ ਚਲੇ ਗਈ ਹੈ ਕਿ ਉੱਥੇ ਹਿੰਸਾ ਹੋਈ। ਹਿੰਸਾ ਤੋਂ ਬਾਅਦ ਐਮਰਜੈਂਸੀ ਵੀ ਲੱਗ ਗਈ, ਪਰ ਬਾਵਜੂਦ ਇਸ ਦੇ ਹਾਲੇ ਵੀ ਮੁਸਲਮਾਨਾਂ ਨੂੰ ਉੱਥੇ ਟਾਰਗੇਟ ਕੀਤਾ ਜਾ ਰਿਹਾ। ਕੱਲ੍ਹ ਵੀ ਉੱਥੇ ਬੜੀ ਜ਼ਬਰਦਸਤ ਹਿੰਸਾ ਹੋਈ ਆ ਔਰ ਦੋਸ਼ ਇਹ ਵੀ ਲੱਗਦੇ ਪਏ ਆ ਕਿ ਉੱਥੋਂ ਦੀ ਗੌਰਮੈਂਟ ਨੇ ਜਾਣ ਬੁੱਝ ਕੇ ਇਹਨਾਂ ਨੂੰ ਖੁੱਲ੍ਹ ਦਿੱਤੀ ਰੱਖੀ ਆ। ਇਹ ਸਭ ਕੁਛ ਪਹਿਲਾਂ ਕੀਤਾ ਜਾ ਸਕਦਾ ਸੀ ਔਰ ਹੁਣ ਵੀ ਐਮਰਜੈਂਸੀ ਲੱਗੀ ਹੋਣ ਤੋਂ ਬਾਅਦ ਵੀ ਉਹ ਸਾਰਾ ਕੁਛ ਕਰੀ ਜਾਂਦੇ ਆ, ਪਰ ਉਹਨਾਂ ਨੂੰ ਰੋਕਣ ਵਾਲਾ ਉੱਥੇ ਕੋਈ ਹੈ ਨੀਗਾ। ਸੋ ਕਾਫੀ ਨੁਕਸਾਨ ਹੋ ਗਿਆ ਮੁਸਲਮਾਨਾਂ ਦਾ। ਬਿਲਕੁਲ ਉਹੀ ਕਹਾਣੀ ਬਣੀ ਆ ਜਿਵੇਂ ਮਿਆਂਮਾਰ ਦੇ ਵਿੱਚ ਹੋਈ ਸੀ। ਤਾਂ ਉਹ ਉੱਥੋਂ ਦੀ ਗੱਲ ਜਿਹੜੀ ਨਿਕਲੀ ਸੀਗੀ ਔਰ ਇੱਥੋਂ ਜਿਹੜੀ ਘਟਨਾ ਨਿਕਲੀ ਆ ਉਹ ਵੀ ਲਗਭਗ ਇੱਕੋ ਜਿਹੀਆਂ ਹੀ ਆ। ਕਿਉਂਕਿ ਮਿਆਂਮਾਰ ਤੋਂ ਜਿਹੜੀ ਖਬਰ ਆਈ ਸੀ ਸਭ ਤੋਂ ਪਹਿਲਾਂ, ਜਿੱਥੋਂ ਇੱਕ ਕਲੈਸ਼ ਚੱਲੇ, ਜਿੱਥੇ ਖਾਸ ਤੌਰ ਤੇ ਰੋਹਿੰਗਿਆ ਦੀ ਕਿਸਮਤ ਮਾੜੀ ਹੋ ਗਈ, ਉਹ ਘਟਨਾ ਇਹ ਸੀਗੀ ਕਿ ਜਿਹੜੇ ਬੋਧੀ ਆ ਇਹਨਾਂ ਦੀ ਕਿਸੇ ਲੜਕੀ ਨਾਲ ਰੇਪ ਹੋਣ ਦੀ ਇੱਕ ਅਫਵਾਹ ਫੈਲਾਈ ਗਈ ਸੀ ਕਿ ਰੋਹਿੰਗਿਆ ਮੁਸਲਮਾਨਾਂ ਨੇ ਉਸ ਲੜਕੀ ਨਾਲ ਰੇਪ ਕਰਕੇ ਉਹਨੂੰ ਮਾਰ ਦਿੱਤਾ ਹੈ। ਤਾਂ ਇਸ ਤਰ੍ਹਾਂ ਦੀ ਜਦੋਂ ਸੂਚਨਾ ਨਿਕਲੀ, ਅਫਵਾਹ ਬਣ ਕੇ ਫੈਲੀ, ਫਿਰ ਉਸ ਤੋਂ ਬਾਅਦ ਉੱਥੇ ਕੰਮ ਚੱਲਿਆ ਸੀਗਾ। ਬਹੁਤ ਵੱਡੇ ਪੱਧਰ ਤੇ ਕਤਲੇਆਮ ਹੋਇਆ ਮੁਸਲਮਾਨਾਂ ਦਾ। ਸੋ ਇਹ ਵੀ ਇਸੇ ਤਰ੍ਹਾਂ ਦਾ ਸੀਗਾ ਕਿ ਇਸ ਅਫਵਾਹ ਨੂੰ ਬੜੇ ਜ਼ਬਰਦਸਤ ਤਰੀਕੇ ਨਾਲ ਫੈਲਾਇਆ ਗਿਆ ਸ੍ਰੀਲੰਕਾ 'ਚ ਕਿ ਬੋਧੀਆਂ ਦਾ ਬੰਦਾ ਜਿਹੜਾ ਉਹ ਇਹਨਾਂ ਮੁਸਲਮਾਨਾਂ ਨੇ ਮਾਰ ਦਿੱਤਾ। ਸੋ ਲੜਾਈ ਤੇ ਜਿਹੜੀ ਰੋਡਰੇਜ ਤੋਂ ਹੋਈ ਆ, ਉਹ ਕੋਈ ਵੀ ਲੜਾਈ ਝਗੜਾ ਕਰ ਸਕਦਾ। ਜੋ ਤੁਹਾਨੂੰ ਪਤਾ ਹੀ ਹੈ ਇੱਥੇ ਹੁਣ NRI ਵਿਚਾਰਾ ਇੱਕ ਜੱਜ ਨਾਲ ਉਲਝ ਪਿਆ, ਉਹ ਚੱਕਰ ਜਿਹੜਾ ਸੀਗਾ ਪੁੱਠਾ ਚੱਲ ਪਿਆ। ਇਹ ਦੋ ਬੰਦੇ ਹੁਣ ਸੜਕ ਤੇ ਕੋਈ ਵੀ ਲੜ ਪੈ ਸਕਦੇ ਆ। ਤਾਂ ਇੱਥੇ ਜਿਹੜਾ ਖਿਲਾਰਾ ਉਹ ਬੜੇ ਜ਼ਬਰਦਸਤ ਤਰੀਕੇ ਨਾਲ ਖਿਲ ਰਿਹਾ। ਹੁਣ ਅੱਗੇ ਦੇਖੋ ਕਿੱਦਾਂ ਸਮੇਟਿਆ ਜਾਂਦਾ। ਬਹਰਹਾਲ ਸ੍ਰੀਲੰਕਾ ਜਿਹੜਾ ਅੱਗੇ 25-30 ਸਾਲ ਇਹਨਾਂ ਹਨੇਰੀਆਂ ਗਲੀਆਂ 'ਚ ਘੁੰਮਦਾ ਰਿਹਾ, ਉਹਨਾਂ ਹਨੇਰੀਆਂ ਗਲੀਆਂ 'ਚ ਇੱਕ ਵਾਰ ਫਿਰ ਸ੍ਰੀਲੰਕਾ ਕਿਤੇ ਗਵਾਚ ਨਾ ਜਾਵੇ, ਇਸ ਗੱਲ ਦਾ ਡਰ ਹੈ, ਇਸ ਗੱਲ ਦਾ ਪਿਆ। ਔਰ ਇੰਡੀਆ ਨੂੰ ਖਾਸ ਤੌਰ ਤੇ ਉੱਥੇ ਨਿਗਾਹ ਰੱਖਣ ਦੀ ਜ਼ਰੂਰਤ ਆ। ਕਿਉਂਕਿ ਦੇਖੋ ਜੇ ਇਹ ਮਸਲਾ ਵਿਗੜ ਜਾਂਦਾ, ਇੱਕ ਤੇ ਇਹ ਆ ਕਿ ਰੋਹਿੰਗਿਆ ਵਾਲਾ ਕੰਮ ਹੈ ਜਿਹੜਾ ਉਹ ਫਿਰ ਇੰਡੀਆ ਨਾਲ ਹੋ ਸਕਦਾ ਕਿ ਸ਼ਰਨਾਰਥੀ ਇੱਧਰ ਨੂੰ ਆ ਜਾਣਗੇ। ਦੂਜੀ ਚੀਜ਼ ਇਹ ਆ ਕਿ ਮੰਨ ਲਓ ਕੱਲ੍ਹ ਨੂੰ UN 'ਚ ਚਲੇ ਕੇ ਫਿਰ ਦੁਚਿੱਤੀ ਬਣ ਜਾਣੀ ਆ ਕਿ ਸ੍ਰੀਲੰਕਾ ਦੇ ਵਿਰੁੱਧ ਜਾਈਏ ਜਾਂ ਸ੍ਰੀਲੰਕਾ ਦੇ ਹੱਕ 'ਚ ਜਾਈਏ, ਕਿਉਂਕਿ ਉੱਥੇ ਚੀਨ ਦਾ ਵੀ ਤੁਹਾਨੂੰ ਪਤਾ ਬੜਾ ਜ਼ਬਰਦਸਤ ਉੱਥੇ ਦਖਲ ਆ ਸ੍ਰੀਲੰਕਾ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਇੰਡੀਆ ਨੂੰ ਵੀ ਦੇਖ ਔਰ ਬਹੁਤ ਨੇੜਿਓਂ ਦੇਖਣੀਆਂ ਚਾਹੀਦੀਆਂ। ਬਹਰਹਾਲ ਉੱਥੇ ਬਹੁਤ ਜ਼ਿਆਦਾ ਹਾਲਤ ਵਿਗੜੀ ਹੋਈ ਆ। ਮੁਸਲਮਾਨ ਉੱਥੇ ਵੀ ਨਿਸ਼ਾਨੇ ਤੇ ਆ ਜਿੱਦਾਂ ਮਿਆਂਮਾਰ ਦੇ ਵਿੱਚ ਸਨ। ਜੀ 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 ਅਗਲੀ ਜਿਹੜੀ ਗੱਲ ਕਰੀਏ, ਤਮਿਲਨਾਡੂ ਦੇ ਵਿੱਚ ਟ੍ਰੈਫਿਕ ਥਾਣੇਦਾਰ ਦੀ ਲੱਤ ਤੇ ਲਈ ਗਰਭਵਤੀ ਦੀ ਜਾਨ। ਤਮਿਲਨਾਡੂ ਦੀ ਘਟਨਾ ਤਿਰੂਚਿਰਾਪੱਲੀ ਜ਼ਿਲ੍ਹਾ ਉੱਥੇ ਦਾ
ਉੱਥੇ ਇੱਕ ਇੰਸਪੈਕਟਰ ਨੇ ਦੱਸਦੇ ਕਿ ਟ੍ਰੈਫਿਕ ਇੰਚਾਰਜ ਸੀਗਾ ਜਿਹੜਾ, ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਔਰ ਇਹ ਘਟਨਾ ਸਾਰੀ ਉਸ ਵੇਲੇ ਵਾਪਰੀ ਆ ਜਦੋਂ ਇੱਕ ਜੋੜਾ ਬਾਈਕ ਤੇ ਜਾਂਦਾ ਪਿਆ ਸੀ। ਇਹ ਕਹਿੰਦੇ ਆ ਕਿ ਉਹਨਾਂ ਨੇ ਬਾਈਕ ਰੋਕਿਆ ਨਹੀਂ ਜਿੱਥੇ ਇਹ ਚੈਕਿੰਗ ਕਰਦੇ ਪਏ ਸੀ, ਤੇ ਇਸ ਇੰਸਪੈਕਟਰ ਨੇ ਬਾਈਕ ਉਹਨਾਂ ਦੇ ਮਗਰ ਲਾ ਲਈ ਆ ਤੇ ਬਰੋਬਰ ਜਾ ਕੇ ਲੱਤ ਮਾਰੀ। ਜਦੋਂ ਲੱਤ ਮਾਰੀ ਤੇ ਉਹ ਬੀਬੀ ਜਿਹੜੀ ਪਿੱਛੇ ਬੈਠੀ ਸੀ ਬਾਈਕ ਦੇ, ਉਹ ਡਿੱਗ ਪਈ। ਜਦੋਂ ਉਹ ਡਿੱਗੀ ਤੇ ਉਹਦੇ ਉੱਤੋਂ ਕੋਈ ਦੂਸਰੀ ਚੀਜ਼ ਲੰਘ ਗਈ, ਉਹ ਗਰਭਵਤੀ ਸੀ, ਉਹ ਥਾਂ ਮਰ ਗਈ ਆ। ਤੇ ਜਦੋਂ ਉਹ ਮਰ ਗਈ ਫਿਰ ਬੱਚੇ ਨੇ ਵੀ ਮਾਰੀ ਜਾਣਾ ਸੀਗਾ। ਸੋ ਉਹ ਜਿਹੜਾ ਹੁਣ ਇੰਸਪੈਕਟਰ ਆ ਉਹ ਤੇ ਇਹ ਗੱਲ ਕਹਿੰਦਾ ਕਿ ਮੈਂ ਲੱਤ ਨਹੀਂ ਮਾਰੀ, ਮੈਂ ਪਿੱਛਾ ਜ਼ਰੂਰ ਕੀਤਾ। ਪਰ ਉੱਥੋਂ ਜਿਹੜੇ ਪ੍ਰਤੱਖਦਰਸ਼ੀ ਆ ਉਹ ਇਹ ਗੱਲ ਕਹਿੰਦੇ ਆ ਕਿ ਇਸ ਬੰਦੇ ਨੇ ਸਾਡੇ ਸਾਹਮਣੇ ਲੱਤ ਮਾਰ ਕੇ ਇਹਨਾਂ ਨੂੰ ਡੇਕਿਆ, ਉੱਤੋਂ ਬੀਬੀ ਦੀ ਚੀਜ਼ ਲੰਘ ਗਈ ਆ। ਤੇ ਇਹ ਵੀ ਉਹ ਪ੍ਰਤੱਖਦਰਸ਼ੀ ਕਹਿੰਦੇ ਆ ਕਿ ਜਿਹੜਾ ਇਹ ਇੰਸਪੈਕਟਰ ਕਾਮਰਾਜ ਆ, ਇਹ ਉਸ ਸਮੇਂ ਸ਼ਰਾਬ ਦੇ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਧੁੱਤ ਸੀ, ਯਾਨੀ ਇਹਨੂੰ ਕੋਈ ਹੋਸ਼ ਨਹੀਂ ਸੀ। ਔਰ ਅਸੀਂ ਮੌਕੇ ਤੇ ਵੇਖਿਆ ਕਿ ਇਹਨੇ ਸਾਰਾ ਕੰਮ ਜਿਹੜਾ ਉਹ ਗਲਤ ਤਰੀਕੇ ਨਾਲ ਕੀਤਾ। ਹੁਣ ਦੇਖੋ, ਇਹ ਆਪਾਂ ਆਮ ਤੌਰ ਤੇ ਵੇਖਦੇ ਹੀ ਆ ਇੰਡੀਆ ਦੇ ਵਿੱਚ ਕਿ ਕਈ ਦਫਾ ਬੰਦਾ ਧਿਆਨ ਵੀ ਨਹੀਂ ਦਿੰਦਾ, ਕੋਈ ਨਾਕਾ ਵਗੈਰਾ ਲੱਗਾ ਹੋਵੇ, ਕਈ ਦਫਾ ਓਦਾਂ ਵੀ ਭਜਾ ਲੈਂਦੇ ਆ ਨਾਕੇ। ਇਸ ਇੰਸਪੈਕਟਰ ਨੇ ਇਸ ਤਰੀਕੇ ਦੇ ਨਾਲ ਜਿਵੇਂ ਉਹਨਾਂ ਨੂੰ ਰੋਕਿਆ, ਇਹ ਗਲਤ ਸੀਗਾ। ਹੋਰ ਕੋਈ ਤਰੀਕਾ ਵਰਤਿਆ ਜਾਂਦਾ ਜੇ ਉਹਨਾਂ ਨੇ ਨਾਕੇ ਤੋਂ ਭਜਾਇਆ ਹੋਊਗਾ ਮੋਟਰਸਾਈਕਲ। ਪਹਿਲੀ ਗੱਲ ਤੇ ਜੇ ਅਗਰ ਕੋਈ ਔਰਤ ਬੈਠੀ ਹੋਵੇ, ਔਰ ਖਾਸ ਤੌਰ ਤੇ ਕੋਈ ਗਰਭਵਤੀ ਔਰਤ ਬੈਠੀ ਹੋਵੇ, ਮੈਨੂੰ ਨਹੀਂ ਲੱਗਦਾ ਕੋਈ ਏਡਾ ਰਿਸਕ ਲਊ। ਤੇ ਜੇ ਕਿਸੇ ਨੇ ਬੇਵਕੂਫੀ ਕਰ ਹੀ ਲਈ ਆ, ਇਹ ਪੁਲਿਸ ਦਾ ਹੱਕ ਨਹੀਂ ਬਣਦਾ ਕਿ ਉਹ ਇਸ ਤਰੀਕੇ ਨਾਲ ਜਾ ਕੇ ਉਹਨਾਂ ਨੂੰ ਟੈਕਲ ਕਰੇ। ਸੋ ਦੋ ਚੀਜ਼ਾਂ ਜਿਹੜੀਆਂ ਵੇਖਣ ਵਾਲੀਆਂ ਕਿ ਪਹਿਲੀ ਗਲਤੀ ਕੀਤੀ ਸੀ ਔਰ ਬਾਅਦ ਦੇ ਵਿੱਚ ਵੱਡੀ ਗਲਤੀ ਕੀਤੀ ਹੈ। ਤਾਂ ਵੱਡੀ ਗਲਤੀ ਤੇ ਇਸੇ ਇੰਸਪੈਕਟਰ ਦੀ ਜਾਪਦੀ ਹੈ ਜੇ ਉਹਨਾਂ ਨੇ ਛੋਟੀ ਗਲਤੀ ਕੀਤੀ ਹੈਗੀ ਆ। ਹੁਣ ਦੂਜੀ ਚੀਜ਼ ਜਿਹੜੀ ਹੈ ਕਿ ਸਾਡੇ ਇੱਥੇ ਮੇਰੇ ਖਿਆਲ ਦੇ ਨਾਲ ਤੀਜਾ ਚੌਥਾ ਵਾਕਿਆ 15 ਦਿਨਾਂ ਦੇ ਵਿੱਚ ਇਸ ਪੰਦਰਵਾੜੇ ਦੇ ਵਿੱਚ ਕਦੇ ਵੀਡੀਓ ਆ ਜਾਂਦੀ ਹੈ ਸਾਹਮਣੇ ਕਿ ਕਿਸੇ ਬਾਈਕ ਸਵਾਰ ਨੂੰ ਘੜੀਸੀ ਫਿਰਦੇ ਆ, ਕਦੇ ਵੀਡੀਓ ਇਸ ਗੱਲ ਦੀ ਆ ਜਾਂਦੀ ਹੈ ਕਿ ਟ੍ਰੈਫਿਕ ਵਾਲੇ ਆ ਜਿਹੜੇ ਉਹ ਆਪੋ ਵਿੱਚ ਦੀ ਛਿੱਤਰੋ ਛਿੱਤਰੀ ਹੋ ਜਾਂਦੇ ਆ। ਸੋ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ, ਦੇਖੋ ਟ੍ਰੈਫਿਕ ਕਰਮਚਾਰੀ ਦੀ ਸਭ ਤੋਂ ਜ਼ਿਆਦਾ ਡੀਲਿੰਗ ਜਿਹੜੀ ਆ ਪਬਲਿਕ ਦੇ ਨਾਲ ਹੁੰਦੀ ਆ। ਤਾਂ ਇੱਥੇ ਜਿਹੜੇ ਉਹ ਟ੍ਰੈਫਿਕ ਵਾਲੇ ਆ ਉਹ ਬੰਦਿਆਂ ਨੂੰ ਜਾਂ ਤੇ ATM ਮਸ਼ੀਨਾਂ ਸਮਝਦੇ ਆ, ਇਹਨਾਂ ਤੋਂ ਪੈਸੇ ਕੱਢਣੇ ਬਸ ਇਹਨਾਂ ਦੀ ਜੇਬ ਦੇ ਵਿੱਚੋਂ, ਤੇ ਜਾਂ ਫਿਰ ਉਹ ਆਪਦਾ ਸਮਾਂ ਲੰਘਾਉਂਦੇ ਆ ਕਿ ਕਿਸੇ ਤਰੀਕੇ ਨਾਲ ਅਸੀਂ ਜਿੰਨਾ ਕੋਈ ਸਮਾਂ ਆਪਦਾ ਕੱਢ ਲਈਏ, ਚਲਾਨ ਚਲੂਨ ਕਰਨੇ ਆ, ਜਿੰਨੀ ਕੋਈ ਫਾਰਮੈਲਿਟੀ ਕਰਨੀ ਆ ਉਹ ਪੂਰੀ ਕਰਕੇ ਪਰੇ ਮਾਰੀਏ। ਮਤਲਬ ਕਿ ਜਿਸ ਤਰੀਕੇ ਨਾਲ, ਜਿਸ ਭਾਵ ਦੇ ਨਾਲ ਡਿਊਟੀ ਹੋਣੀ ਚਾਹੀਦੀ ਹੈ, ਡੀਲਿੰਗ ਹੋਣੀ ਚਾਹੀਦੀ, ਉਸ ਹਿਸਾਬ ਨਾਲ ਨਹੀਂ ਕੀਤੀ ਜਾਂਦੀ। ਔਰ ਨਾ ਹੀ ਉਹਨਾਂ ਦੀ ਕੋਈ ਵੱਖਰੀ ਟ੍ਰੇਨਿੰਗ ਇਸ ਹਿਸਾਬ ਦੀ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਪਬਲਿਕ ਦੇ ਨਾਲ ਡੀਲ ਕਰਨਾ। ਇਹਨਾਂ ਚੀਜ਼ਾਂ ਬਾਰੇ ਸਮਝਾਇਆ ਨਹੀਂ ਜਾਂਦਾ ਬਹੁਤ ਹੀ ਸ਼ਿੱਦਤ ਦੇ ਨਾਲ। ਔਰ ਦੂਜੀ ਚੀਜ਼ ਇਹ ਹੈ ਕਿ ਮਾੜੇ ਬੰਦੇ ਨੂੰ ਉੱਥੇ ਰਗੜੀ ਜਾਂਦੇ, ਮਾੜੇ ਨੂੰ ਤੇ ਬੂਟ, ਤੇ ਤਗੜੇ ਨੂੰ ਸਲੂਟ ਮਾਰਦੇ ਆ, ਮਾੜੇ ਨੂੰ ਬੂਟ ਮਾਰ ਦਿੰਦੇ ਆ। ਸੋ ਇਹ ਸਾਰਾ ਕੁਛ ਹੈ ਜਿਹੜਾ ਇੰਡੀਆ ਦੇ ਵਿੱਚ ਗਲਤ ਚੱਲਦਾ ਹੈ। ਜਿਹੜੇ ਟ੍ਰੈਫਿਕ ਕਰਮਚਾਰੀ ਹੈ ਉਹਨਾਂ ਦੀ ਵੱਖਰੀ ਟ੍ਰੇਨਿੰਗ ਹੋਣੀ ਚਾਹੀਦੀ ਹੈ, ਉਹਨਾਂ ਦਾ ਤਰੀਕਾ, ਉਹਨਾਂ ਦਾ ਸਲੀਕਾ, ਉਹਨਾਂ ਦਾ ਵਤੀਰਾ ਸਾਰਾ ਜਿਹੜਾ ਉਹ ਪਬਲਿਕ ਦੇ ਪ੍ਰਤੀ ਫਰੈਂਡਲੀ ਹੋਣਾ ਚਾਹੀਦਾ। ਸੋ ਦੋਸਤਾਨਾ ਸੰਬੰਧ ਹੋਣੇ ਚਾਹੀਦੇ ਪਬਲਿਕ ਦੇ ਨਾਲ, ਕਿਉਂਕਿ ਉਹਨਾਂ ਦੀ ਸਭ ਤੋਂ ਜ਼ਿਆਦਾ ਡੀਲਿੰਗ ਰਹਿੰਦੀ ਆ। ਪਰ ਇੱਥੇ ਜਿਹੜੇ ਕਰਮਚਾਰੀ ਆ ਉਹਨਾਂ ਦਾ ਦ੍ਰਿਸ਼ਟੀਕੋਣ ਹੀ ਵੱਖਰਾ ਰਹਿੰਦਾ ਜਨਤਾ ਪ੍ਰਤੀ। ਸੋ ਇਹ ਜਿਹੜੀ ਘਟਨਾ ਵਾਪਰੀ ਆ ਬੜੀ ਮੰਦਭਾਗੀ ਘਟਨਾ, ਪਰ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਉਹ ਲਗਾਤਾਰ ਵੱਖ-ਵੱਖ ਸ਼ਹਿਰਾਂ 'ਚ ਆਉਂਦੀਆਂ ਪਈਆਂ ਜਿੱਥੇ ਟ੍ਰੈਫਿਕ ਕਰਮਚਾਰੀ ਆ ਜਿਹੜੇ ਉਹ ਕਈ ਵਾਰੀ ਹੱਦ ਲੰਘ ਜਾਂਦੇ ਆ। ਜੀ 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 ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰੀਏ, ਲਵ ਜਿਹਾਦ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਪਲਟ ਦਿੱਤਾ ਹਾਈ ਕੋਰਟ ਦਾ ਫੈਸਲਾ। ਦੇਖੋ, ਕੇਰਲ ਹਾਈ ਕੋਰਟ ਨੇ ਫੈਸਲਾ ਦਿੱਤਾ ਸੀਗਾ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਉਹ ਕੁੜੀ ਹਾਦੀਆ ਉਹਦਾ ਵਿਆਹ ਰੱਦ ਕਰ ਦਿੱਤਾ ਜਾਏ। ਤਾਂ ਇਹ ਫੈਸਲਾ ਸੀਗਾ ਕਿ ਉਸ ਕੁੜੀ ਦਾ ਵਿਆਹ ਰੱਦ ਕਰ ਦਿੱਤਾ ਗਿਆ ਸੀ। ਅੱਗੇ ਜਾ ਕੇ ਹੁਣ ਸੁਪਰੀਮ ਕੋਰਟ ਨੇ ਉਸ ਫੈਸਲੇ ਨੂੰ ਪਲਟ ਦਿੱਤਾ, ਯਾਨੀ ਉਹਨਾਂ ਦਾ ਵਿਆਹ ਸੀਗਾ ਜਿਹੜਾ ਉਹ ਬਹਾਲ ਕਰ ਦਿੱਤਾ। ਮਸਲਾ ਤੁਹਾਨੂੰ ਪਤਾ ਹੀ ਆ ਕਿ ਕੇਰਲ ਦੇ ਵਿੱਚ ਉੱਠਿਆ ਸੀਗਾ, ਬਹੁਤ ਵੱਡੇ ਪੱਧਰ ਤੇ ਇਹਨੂੰ ਉਛਾਲਿਆ ਗਿਆ ਮੀਡੀਆ ਦੇ ਵਿੱਚ ਕਿ ਲਵ ਜਿਹਾਦ ਨਾਲ ਜੁੜਿਆ ਮਸਲਾ। ਫਿਰ ਇਹ ਕੋਰਟ ਦੇ ਵਿੱਚ ਗਿਆ। ਇਨ ਬਿਟਵੀਨ ਇਸੇ ਦਰਮਿਆਨ ਇੱਕ ਰਾਜਸਥਾਨ ਚੋਂ ਇਸੇ ਤਰ੍ਹਾਂ ਦਾ ਲਵ ਜਿਹਾਦ ਦਾ ਮਾਮਲਾ ਆ ਗਿਆ। ਕੋਰਟ ਨੇ ਉਹ ਖਾਰਜ ਕਰ ਦਿੱਤਾ ਸੀ ਕਿਉਂਕਿ ਕੁੜੀ ਨੇ ਆਖਿਆ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਔਰ ਮੁੰਡੇ ਨੂੰ ਫਸਾਉਣ ਕਰਕੇ ਮੇਰਾ ਬਾਪ ਇਸ ਚੀਜ਼ ਨੂੰ ਲਵ ਮੈਰਿਜ ਨੂੰ ਲਵ ਜਿਹਾਦ ਨਾਲ ਜੋੜਦਾ ਪਿਆ ਕਿਉਂਕਿ ਮੁੰਡਾ ਮੁਸਲਮਾਨ ਆ। ਤਾਂ ਉਹ ਕੇਸ ਆਇਆ ਸੀ ਸੁਣਵਾਈ ਦੇ ਦਰਮਿਆਨ। ਤਾਂ ਇਹ ਜਿਹੜਾ ਕੇਸ ਆ ਇਹ ਜਦੋਂ ਫਿਰ ਕੇਰਲ ਹਾਈ ਕੋਰਟ ਦੇ ਵਿੱਚ ਗਿਆ, ਉਹਨਾਂ ਨੇ ਇਸ ਵਿਆਹ ਨੂੰ ਰੱਦ ਕਰ ਦਿੱਤਾ ਸੀ। ਤਾਂ ਜਿਹੜਾ ਇਸ ਕੁੜੀ ਦਾ ਸ਼ੌਹਰ ਸੀਗਾ ਉਹ ਚਲੇ ਗਿਆ ਸੁਪਰੀਮ ਕੋਰਟ 'ਚ।
ਸੁਪਰੀਮ ਕੋਰਟ ਨੇ ਨਵੰਬਰ ਦੇ ਵਿੱਚ ਇਸ ਕੁੜੀ ਨੂੰ ਸੱਦਿਆ ਸੀਗਾ, ਸਾਰੀ ਗੱਲਬਾਤ ਪੁੱਛੀ। ਇਸ ਕੁੜੀ ਨੇ ਆਖਿਆ, ਉਹਨੇ ਕਿਹਾ ਮੈਂ ਆਪਣੇ ਸ਼ੌਹਰ ਨਾਲ ਰਹਿਣਾ, ਕਿਉਂਕਿ ਇਹ ਮੇਰੀ ਚੋਣ ਆ, ਮੈਂ ਇਹਨੂੰ ਚੁਣਿਆ। ਔਰ ਕਦੇ ਨਹੀਂ ਇਹਨੇ ਮੈਨੂੰ ਕਿਹਾ ਕਿ ਆਪਾਂ ਸੀਰੀਆ ਚੱਲੀਏ, ਜਿੱਦਾਂ ਮੇਰਾ ਬਾਪ ਕਹਿੰਦਾ ਕਿ ਮੇਰੀ ਲੜਕੀ ਨੂੰ ਇਹ ਗੁੰਮਰਾਹ ਕਰਕੇ ਸੀਰੀਆ ਲਿਜਾਣ ਨੂੰ ਫਿਰਦਾ। ਕਦੇ ਮੈਨੂੰ ਇਹਨੇ ਕਿਸੇ ਗਲਤ ਗਤੀਵਿਧੀ ਲਈ ਨਹੀਂ ਪ੍ਰੇਰਿਆ। ਹਾਂ ਠੀਕ ਆ, ਸਾਡਾ ਜਿਹੜਾ ਵਿਆਹ ਆ, ਪ੍ਰੇਮ ਵਿਆਹ ਜਿਹੜਾ, ਉਹ ਇੱਕ ਅੰਤਰ ਧਰਮ ਵਿਆਹ, ਅਸੀਂ ਇੱਕ ਦੂਸਰੇ ਦੇ ਧਰਮ ਦੇ ਬੇਸ਼ੱਕ ਨਹੀਂ ਸੀ, ਪਰ ਹੁਣ ਅਸੀਂ ਉਹ ਵੀ ਧਰਮ ਜਿਹੜਾ ਇਹਦਾ ਅਪਣਾ ਕੇ ਅਸੀਂ ਦੋਵੇਂ ਇੱਕੋ ਧਰਮ ਦੇ ਹੋ ਗਏ ਹਾਂ, ਤੇ ਕੋਈ ਚੱਕਰ ਹੀ ਨਹੀਂ ਹੈਗਾ ਇਹੋ ਜਿਹਾ, ਮੈਂ ਇਹਦੇ ਨਾਲ ਰਹਿਣਾ ਚਾਹੁੰਦੀ ਹਾਂ। ਤਾਂ ਜਦੋਂ ਇਹ ਸਾਰਾ ਕੁਝ ਹੋ ਗਿਆ, ਫਿਰ ਪੰਗਾ ਇਹ ਸੀਗਾ ਕਿ ਕਿਉਂਕਿ ਉਹਨਾਂ ਦਾ ਵਿਆਹ ਜਿਹੜਾ ਪਹਿਲਾਂ ਹੇਠਲੀ ਅਦਾਲਤ ਰੱਦ ਕਰ ਚੁੱਕੀ ਸੀ, ਉਹ ਦੋਵੇਂ ਇਕੱਠੇ ਨਹੀਂ ਸਨ ਰਹਿ ਸਕਦੇ। ਤਾਂ ਫਿਰ ਕੁੜੀ ਨੂੰ ਪੁੱਛਿਆ ਗਿਆ ਕਿ ਹਾਂ ਭਾਈ ਤੇਰੀ ਮਨਸ਼ਾ ਕੀ? ਉਹਨੇ ਕਿਹਾ ਕਿ ਮੈਂ ਪੜ੍ਹਾਈ ਕਰਨੀ ਹੈ। ਤਾਂ ਉਹਨੂੰ ਇੱਕ ਦੱਖਣ ਦੇ ਕਾਲਜ ਦੇ ਵਿੱਚ ਪੜ੍ਹਨ ਦੇ ਵਾਸਤੇ ਭੇਜ ਦਿੱਤਾ ਗਿਆ ਸੀਗਾ ਸਰਕਾਰ ਦੀ ਨਿਗਰਾਨੀ ਹੇਠ। ਤਾਂ ਇਹ ਜਿਹੜੀ ਸੁਣਵਾਈ ਸੀਗੀ ਇਹਨੂੰ ਟਾਲ ਦਿੱਤਾ ਗਿਆ ਸੀਗਾ। ਸੋ ਨਵੰਬਰ ਤੋਂ ਟਲੀ ਸੁਣਵਾਈ ਹੁਣ ਦੁਬਾਰਾ ਹੋਈ ਆ, ਔਰ ਦੁਬਾਰਾ ਜਿਹੜੀ ਸੁਣਵਾਈ ਹੋਈ ਆ ਇਹਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਭਾਈ ਇਹਨਾਂ ਦਾ ਵਿਆਹ ਜਿਹੜਾ ਉਹ ਜਾਇਜ਼ ਸੀਗਾ। ਸੋ ਜਾਇਜ਼ ਵਿਆਹ ਦਾ ਮਤਲਬ ਹੈ ਕਿ ਲਵ ਜਹਾਜ਼ ਵਾਲਾ ਮਾਮਲਾ ਜਿਹੜਾ ਉਹ ਆਪਣੇ ਆਪ ਹੀ ਝੂਠਾ ਪੈ ਗਿਆ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਕਹਿੰਦੇ TDP ਦੇ 2 ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਸੌਂਪਿਆ। ਦੇਖੋ, ਤੇਲਗੂ ਦੇਸ਼ਮ ਪਾਰਟੀ ਦੇ ਇਹ ਜਿਹੜੇ 2 ਮੰਤਰੀ ਸਨ ਕੇਂਦਰੀ ਕੈਬਨਿਟ ਦੇ ਵਿੱਚ, ਉਹ ਇੱਕ ਤੇ ਹੈਗਾ ਸੀਗਾ ਹਵਾਬਾਜ਼ੀ ਮੰਤਰੀ ਅਸ਼ੋਕ ਗਣਪਤੀ ਰਾਜੂ, ਦੂਸਰਾ ਹੈਗਾ ਸੀ YS ਚੌਧਰੀ। ਇਹਨਾਂ ਦੋਨਾਂ ਨੇ ਅਸਤੀਫੇ ਦੇ ਦਿੱਤੇ ਆ। ਔਰ ਦਿਲਚਸਪ ਗੱਲ ਇਹ ਆ ਕਿ ਤੇਲੰਗਾਨਾ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਇਹਨਾਂ ਦੇ 4 ਵਿਧਾਇਕ ਆ ਭਾਰਤੀ ਜਨਤਾ ਪਾਰਟੀ ਦੇ, ਤੇ 2 ਹੀ ਮੰਤਰੀ ਉੱਥੇ ਸੀ ਇਹਨਾਂ ਦੀ ਸਰਕਾਰ ਦੇ ਵਿੱਚ, ਕਿਉਂਕਿ ਆਂਧਰਾ ਦੇ ਵਿੱਚ TDP ਦੀ ਸਰਕਾਰ ਚੱਲਦੀ ਹੈ। ਤਾਂ ਉੱਥੇ 2 ਭਾਰਤੀ ਜਨਤਾ ਪਾਰਟੀ ਦੇ ਸਨ, ਇਹਨਾਂ ਦੇ ਇੱਥੇ ਮੇਰੇ ਖਿਆਲ ਦੇ ਨਾਲ 17 ਦੇ ਕਰੀਬ MP ਆ। ਤਾਂ 17 MP ਵਾਲੀ TDP ਦੇ 2 ਮੰਤਰੀ ਜਿਹੜੇ ਉਹ ਕੈਬਨਿਟ ਚ ਲੈ ਗਏ ਸੀਗੇ। ਯਾਨੀ ਸਿੱਧੇ ਤੌਰ ਤੇ ਇਹ ਇੱਕ ਰਾਜਸੀ ਸੌਦੇਬਾਜ਼ੀ ਕਹਿ ਲਓ। ਤਾਂ ਹੁਣ ਹੋਇਆ ਕੀ ਆ ਕਿ ਉੱਥੇ ਇਲੈਕਸ਼ਨ ਬਰਾਬਰ ਹੀ ਆ ਰਿਹਾ, ਜਿੱਦਾਂ ਲੋਕ ਸਭਾ ਦਾ ਇਲੈਕਸ਼ਨ ਆਉਣਾ ਨਾ, ਲੋਕ ਸਭਾ ਦੀ ਚੋਣ ਆਉਣੀ ਹੈ 2019 ਚ। ਆਂਧਰਾ ਪ੍ਰਦੇਸ਼ ਦੇ ਵਿੱਚ 2019 ਚ ਹੀ ਵਿਧਾਨ ਸਭਾ ਦੀ ਚੋਣ ਹੋਣੀ ਆ। ਤਾਂ ਪੰਗਾ ਇਹ ਆ ਕਿ ਜਿਹੜੇ ਉੱਥੋਂ ਦੇ ਵਿਰੋਧੀ ਧਿਰ ਵਾਲੇ ਆ, YSR ਕਾਂਗਰਸ ਵਾਲੇ ਆ, ਉਹ ਇਹ ਮੁੱਦਾ ਬੜਾ ਲੰਮੇ ਸਮੇਂ ਤੋਂ ਚੁੱਕਦੇ ਪਏ ਆ ਕਿ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇ। ਵਿਸ਼ੇਸ਼ ਰਾਜ ਦਾ ਦਰਜਾ ਉਹ ਇਸ ਕਰਕੇ ਮੰਗਦੇ ਕਿਉਂਕਿ ਉਹ ਕਹਿੰਦੇ ਜੀ ਕਿ ਸਾਡੇ ਵਿੱਚੋਂ ਤੇਲੰਗਾਨਾ ਕੱਢਿਆ ਗਿਆ, ਇੱਕ ਤੇ ਸਾਡੀ ਰਾਜਧਾਨੀ ਹੈਦਰਾਬਾਦ ਜਿਹੜੀ ਉਹ ਖੋਈ ਗਈ, ਦੂਸਰਾ ਇਹ ਆ ਕਿ ਕੁਛ ਡੈਮ ਵਗੈਰਾ ਦੇ ਉਹਨਾਂ ਦੇ ਪ੍ਰੋਜੈਕਟ ਆ ਤੇ ਉਹਨਾਂ ਨੂੰ ਬਹੁਤ ਵੱਡੀ ਚੋਟ ਪਹੁੰਚੀ ਆ, ਉਹਦੀ ਭਰਪਾਈ ਕੀਤੀ ਜਾਵੇ, ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇ, ਕੁਝ ਸਾਨੂੰ ਹੋਰ ਸਹੂਲਤਾਂ ਦਿੱਤੀਆਂ ਜਾਣ। ਇਹ ਉਹਨਾਂ ਦੀ ਮੰਗ ਆ ਵਿਰੋਧੀ ਧਿਰ ਵਾਲਿਆਂ ਦੀ। ਹੁਣ ਦੇਖੋ, ਉਸ ਮੰਗ ਤੇ ਉਹ ਵਿਰੋਧੀ ਧਿਰ ਵਾਲੇ ਤੇ ਅੜੇ ਪਏ। ਉਹਨਾਂ ਨੇ ਸਦਨ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਆ, ਇਹਨਾਂ ਤੇ ਉੱਥੇ ਲੋਕਲ ਪੋਲਿਟਿਕਸ ਦੇ ਵਿੱਚ ਵੀ ਦਬਾਅ। ਤਾਂ ਹੁਣ ਜਦੋਂ ਇਹਨਾਂ ਨੇ ਵੇਖਿਆ ਕਿ ਅਸੀਂ ਅਗਲੇ ਸਾਲ ਇਲੈਕਸ਼ਨ ਦੇ ਵਿੱਚ ਜਾਣਾ ਤਾਂ ਲੋਕ ਸਾਨੂੰ ਸਵਾਲ ਕਰਨਗੇ, ਹੁਣ ਇਹਨਾਂ ਨੂੰ ਇਜਾਜ਼ਤ ਆਈ ਆ ਕਿ ਅਸੀਂ ਭਾਈ ਸਟੈਂਡ ਲਈਏ। ਔਰ ਸਟੈਂਡ ਲੈਣਾ ਵਕਤੀ ਤੌਰ ਤੇ ਇਹਨਾਂ ਦੀ ਮਜਬੂਰੀ ਸੀਗੀ। ਸੋ ਇਹ ਚੰਦਰਬਾਬੂ ਨਾਇਡੂ ਹੈ ਜਿਹੜਾ TDP ਵਾਲਾ, ਉਹਨੇ ਸਟੈਂਡ ਲੈ ਲਿਆ। ਪਿਛਲੇ ਮਹੀਨੇ ਤੋਂ ਸਟੈਂਡ ਲਈ ਬੈਠਾ। ਉਹ ਕਹਿੰਦਾ ਜੀ ਜਾਂ ਤੇ ਸਾਡੀਆਂ ਮੰਗਾਂ ਪੂਰੀਆਂ ਕਰੋ ਜਾਂ ਫਿਰ ਸਾਡੇ ਮੰਤਰੀ ਅਸਤੀਫਾ ਦੇਣਗੇ। ਹੁਣ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ। ਅਲਾਇੰਸ ਹਾਲੇ ਵੀ ਨਹੀਂ ਇਹਨਾਂ ਨੇ ਛੱਡਿਆ, ਅਲਾਇੰਸ ਨਹੀਂ ਛੱਡਿਆ, ਨਾ ਹੀ ਇਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ, ਜਿਵੇਂ ਪਹਿਲਾਂ ਕਹਿੰਦੇ ਸੀਗੇ ਕਿ ਸਾਡੇ ਮੈਂਬਰ ਪਾਰਲੀਮੈਂਟ ਵੀ ਅਸਤੀਫਾ ਦੇ ਜਾਣਗੇ, ਨਾ ਹੀ ਹਾਲੇ ਉਹਨਾਂ ਨੇ ਅਸਤੀਫਾ ਦਿੱਤਾ। ਪਰ ਸੰਕੇਤਕ ਵਿਰੋਧ ਇਹਨਾਂ ਨੇ ਜਤਾ ਦਿੱਤਾ, ਜਾਂ ਸੰਕੇਤਕ ਚੇਤਾਵਨੀ ਕਹੀਏ ਕਿ ਭਾਈ ਅਸੀਂ ਕੱਲ ਨੂੰ ਤੁਹਾਨੂੰ ਛੱਡ ਸਕਦੇ ਹਾਂ। ਸ਼ਾਇਦ ਇਹ ਵੀ ਆ ਕਿ ਲੋਕਾਂ ਦੇ ਵਿੱਚ ਅਸੀਂ ਵੜਨ ਜੋਗੇ ਹੋ ਜਾਈਏ, ਵਿਚਰਨ ਜੋਗੇ ਹੋ ਜਾਈਏ ਕਿ ਦੇਖੋ ਜੀ ਅਸੀਂ ਆਪਣੇ ਰਾਜ ਲਈ ਉੱਥੇ ਰਾਜ ਭਾਗ ਤੋਂ ਕਰਾ ਕੇ ਆਏ ਹਾਂ। ਇਹ ਵੀ ਹੋ ਸਕਦਾ ਕਿ ਇਲੈਕਸ਼ਨ ਅੱਡੋ ਪਾਰਟੀ ਹੋ ਕੇ ਲੜ ਲਿਆ ਜਾਵੇ, ਪਰ ਬਾਅਦ ਦੇ ਵਿੱਚ ਜੇ ਜ਼ਰੂਰਤ ਪਵੇ ਤੇ ਫਿਰ ਉੱਥੇ ਕੈਬਨਿਟ ਦੇ ਵਿੱਚ ਆ ਕੇ ਦਿੱਲੀ 'ਚ ਫਿਰ ਕੋਈ ਨਾ ਕੋਈ ਗੰਢ ਫੁੱਟ ਕਰ ਲਿਆ ਜਾਵੇ। ਸੋ ਇਹ ਵੀ ਹੋ ਸਕਦਾ, ਕਿਉਂਕਿ ਰਾਜਨੀਤੀ ਦੇ ਵਿੱਚ ਹਰੇਕ ਤਰ੍ਹਾਂ ਦੀ ਸੰਭਾਵਨਾ ਰਹਿੰਦੀ ਹੈ। ਪਰ ਇਹ ਜਿੱਦਾਂ ਇੱਕ ਜ਼ਰੂਰਤ ਨੇ ਇਕੱਠੇ ਕੀਤੇ ਸੀਗੇ 2014 ਦੇ ਵਿੱਚ, ਇੱਕ ਜ਼ਰੂਰਤ ਨੇ ਹੀ ਇਹਨਾਂ ਨੂੰ ਅੱਡ ਹੋਣ ਲਈ ਮਜਬੂਰ ਕਰ ਦਿੱਤਾ। ਸੋ ਇਹ ਰਾਜਨੀਤੀ ਦੀ ਜ਼ਰੂਰਤ ਆ। ਇਹ ਨਹੀਂ ਹੈ ਕਿ ਚੰਦਰਬਾਬੂ ਨਾਇਡੂ ਦੀ ਜ਼ਮੀਰ ਜਿਹੜੀ ਆ ਉਹ ਰਾਤੋਂ ਰਾਤ ਅੰਗੜਾਈ ਲੈ ਕੇ ਉੱਠ ਪਈ ਆ ਤੇ ਹੁਣ ਉਹਨੇ ਸਾਰਾ ਕੁਛ ਹੈ ਜਿਹੜਾ ਬਦਲ ਕੇ ਰੱਖ ਦੇਣਾ। ਸਿਰਫ ਤੇ ਸਿਰਫ
ਉਸ ਸਮੇਂ ਵੀ ਇਹਨਾਂ ਦੀ ਜਿਹੜੀ ਨੇੜਤਾ ਸੀ ਉਹ ਜ਼ਰੂਰਤ ਦੀ ਬੁਨਿਆਦ ਤੇ ਟਿਕੀ ਸੀ। ਜੇ ਅੱਜ ਇਹ ਸਾਂਝ ਵਾਲਾ ਧਾਗਾ ਟੁੱਟਣ ਦੇ ਕਗਾਰ ਤੇ ਪਹੁੰਚਿਆ, ਇਹ ਵੀ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਇਹਨਾਂ ਨੇ ਜਾ ਕੇ ਲੋਕਲ ਪੋਲਿਟਿਕਸ ਦੇ ਵਿੱਚ ਵੋਟਾਂ ਹਾਸਲ ਕਰਨੀਆਂ। ਜੀ ਜੀ ਬਿਲਕੁਲ, ਵੋਟਾਂ ਦਾ ਹੀ ਖੇਡ ਆ ਜੀ ਚੌਂਚਪੇਰੇ। ਅਗਲੀ ਗੱਲ ਕਰੀਏ, ਲੰਗਾਹ ਮਾਮਲੇ ਦੇ ਵਿੱਚ ਗਿਆ ਗਵਾਹ ਮੁਕਰਨ ਖਿਲਾਫ ਸ਼ਿਕਾਇਤ ਪੁੱਜੀ DGP ਦੇ ਦਰਬਾਰ। ਦੇਖੋ, ਇਹ ਜਿਹੜੀ ਸ਼ਿਕਾਇਤ ਆ ਇਹ ਪਹੁੰਚਾਈ ਆ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵਾਲੇ ਆ, ਜਿਹਦੀ ਨੁਮਾਇੰਦਗੀ ਅਜੀਤ ਸਿੰਘ ਬੈਂਸ ਹੋਰੀ ਕਰਦੇ ਆ, ਤਾਂ ਉਸ ਸੰਗਠਨ ਨੇ ਇਹ ਸ਼ਿਕਾਇਤ ਜਿਹੜੀ ਆ ਉਹ DGP ਦਰਬਾਰ 'ਚ ਪਹੁੰਚਾਈ ਆ। ਸਿੱਧੇ ਤੌਰ ਤੇ ਇਹੋ ਹੀ ਆ ਕਿ ਇਸ ਬੀਬੀ ਨੇ ਲੈਣ ਦੇਣ ਕਰਕੇ ਆਪਣੇ ਬਿਆਨ ਬਦਲੇ ਆ। ਉਹਨਾਂ ਨੇ ਖੁਲਾਸਾ ਇਹ ਵੀ ਕੀਤਾ ਹੈ ਕਿ ਦੇਖੋ, ਇਹ ਜਿਹੜੀ ਵੀਡੀਓ ਆ ਇਹ ਫੋਰੈਂਸਿਕ ਲੈਬੋਰਟਰੀ ਚੋਂ ਚੈੱਕ ਹੋ ਕੇ ਆਈ ਆ, ਔਰ ਇਹ ਵੀਡੀਓ ਜਿਹੜੀ ਆ ਬਿਲਕੁਲ ਸਹੀ ਆ, ਇਹਦੇ ਨਾਲ ਕੋਈ ਛੇੜਛਾੜ ਨਹੀਂ ਹੋਈ, ਕੋਈ ਇਹ ਵੀਡੀਓ ਫੇਕ ਨਹੀਂ ਹੈ। ਜਿਸ ਬੰਦੇ ਨੇ ਵੀਡੀਓ ਇਹ ਸ਼ੂਟ ਕੀਤਾ ਉਹਦੇ 'ਚ ਕੋਈ ਵੀ ਬਦਲਾਵ ਨਹੀਂ ਕੀਤਾ, ਚਾਹੇ ਕਿਸੇ ਨੇ ਵੀ ਸ਼ੂਟ ਕੀਤਾ। ਸੋ ਕਹਿੰਦੇ ਆ ਕਿ ਇਹ ਫੋਰੈਂਸਿਕ ਲੈਬੋਰਟਰੀ ਦੇ ਵਿੱਚੋਂ ਜਾਂਚ ਪੜਤਾਲ 'ਚੋਂ ਸਾਬਤ ਹੋ ਚੁੱਕਾ ਕਿ ਵੀਡੀਓ ਜਿਹੜੀ ਆ ਉਹ ਓਰੀਜਨਲ ਆ, ਜੈਨੂਇਨ ਆ, ਕਿਉਂਕਿ ਬੀਬੀ ਨੇ ਦਾਅਵਾ ਕੀਤਾ ਸੀਗਾ ਕਿ ਵੀਡੀਓ ਦੇ ਵਿੱਚ ਮੈਂ ਹੈ ਹੀ ਨਹੀਂ। ਸੋ ਕਹਿੰਦੇ ਆ ਕਿ ਇਹ ਮੁੱਕਰ ਨਹੀਂ ਸਕਦੀ ਬੀਬੀ, ਕਿਉਂਕਿ ਵੀਡੀਓ ਜਿਹੜੀ ਆ ਉਹ ਅਸਲ ਵੀਡੀਓ ਆ, ਔਰ ਇਹਦੇ ਬਾਰੇ ਆਪ ਹੀ ਬੀਬੀ ਨੇ ਕਿਹਾ ਸੀਗਾ ਕਿ ਵੀਡੀਓ ਮੈਂ ਖੁਦ ਬਣਾਈ ਆ। ਹੁਣ ਦੂਜੀ ਚੀਜ਼ ਜਿਹੜੀ ਉਹਨਾਂ ਨੇ ਸਭ ਤੋਂ ਵੱਡੀ ਖੁਲਾਸੇ ਦੇ ਰੂਪ 'ਚ ਆਖੀ ਆ ਉਹ ਇਹ ਆ ਕਿ ਭਾਈ ਜਿਹੜੀ ਰਜਿਸਟਰੀ ਇਹਨਾਂ ਨੇ ਕਿਹਾ ਸੀਗਾ ਕਿ ਪਲਾਟ ਦੀ ਮੈਥੋਂ ਕਰਵਾ ਲਈ ਸੁੱਚਾ ਸਿੰਘ ਲੰਗਾਹ ਨੇ ਤੇ ਮੁੜ ਕੇ ਮੈਨੂੰ ਦਿੱਤਾ ਲਿਆ ਕੁਛ ਨਹੀਂ, ਉਹੀ ਪਲਾਟ ਕਹਿੰਦੇ ਆ ਕਿ 3 ਸਾਲਾਂ ਬਾਅਦ ਆ ਜਿਹੜੀ 18 ਜਨਵਰੀ ਲੰਘੀ ਆ, 18 ਜਨਵਰੀ, ਤਾਂ ਇਸ 18 ਜਨਵਰੀ ਨੂੰ ਦੁਬਾਰਾ ਉਸ ਬੀਬੀ ਦੇ ਨਾਲ ਰਜਿਸਟਰੀ ਹੋ ਜਾਂਦੇ ਆ। ਸੋ ਸਾਰੀ ਖੇਡ ਜਿਹੜੀ ਆ ਉਹ ਤੁਸੀਂ ਸਮਝ ਹੀ ਗਏ ਹੋਵੋਗੇ ਕਿ 3 ਸਾਲ ਪਹਿਲਾਂ ਵਾਲੇ ਜਿਹੜੇ ਪਲਾਟ ਦਾ ਰੌਲਾ ਪਿਆ, ਅਕਤੂਬਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਦਰਜ ਹੁੰਦਾ, 28 ਤਰੀਕ ਸੀ ਉਦਣ, ਤੇ ਤੜਕੇ 3 ਵਜੇ ਉਹ ਸਭ ਕੁਛ ਹੋ ਗਿਆ, ਸਾਰਾ ਕੁਛ ਜਿਹੜਾ ਹੁੰਦਾ ਡਿਸਟ੍ਰਿਕਟ ਅਟਾਰਨੀ ਉਹਦੀ ਸਾਰੀ ਲੀਗਲ ਐਡਵਾਈਸ ਲਈ ਗਈ, ਜਿਹੜਾ DA ਵਗੈਰਾ ਇਹਨਾਂ ਦਾ ਹੁੰਦਾ। ਫਿਰ ਉਸ ਤੋਂ ਬਾਅਦ 5 ਵਜੇ ਤੱਕ ਮਾਮਲਾ ਦਰਜ ਕਰ ਲਿਆ ਸੀ ਇਹਨਾਂ ਨੇ ਤੜਕੇ, ਸਾਰਾ ਕੁਛ ਨਿਪਟਾ ਕੇ। ਤਾਂ ਉਹ ਦੇਖ ਲਓ ਕਿ ਅਕਤੂਬਰ ਦੇ ਵਿੱਚ ਮਾਮਲਾ ਦਰਜ ਹੁੰਦਾ, ਔਰ ਸਤੰਬਰ ਅਕਤੂਬਰ ਦੇ ਵਿੱਚ, ਔਰ ਜਨਵਰੀ ਦੇ ਵਿੱਚ ਉਸੇ ਪਲਾਟ ਦੀ ਰਜਿਸਟਰੀ ਜਿਹੜੀ ਆ ਉਹ ਬੀਬੀ ਦੇ ਨਾਲ ਫਿਰ ਹੋ ਜਾਂਦੀ ਹੈ। ਤਾਂ ਉਹਨਾਂ ਨੇ ਦੋਸ਼ ਲਾਇਆ ਕਿ ਅਸਲ ਦੇ ਵਿੱਚ ਜਿਹੜੇ ਬਿਆਨ ਪਲਟੇ ਗਏ ਆ, ਜਿਹੜੇ ਬਿਆਨ ਮੁੱਕਰੇ ਗਏ ਆ, ਉਹਦੇ ਪਿੱਛੇ ਲੈਣ ਦੇਣ ਹੋਇਆ। ਤੇ ਉਹ ਕਹਿੰਦੇ ਆ ਕਿ ਇਹਨਾਂ ਦੋਨਾਂ ਨੂੰ ਹੀ ਸਜ਼ਾ ਮਿਲਣੀ ਚਾਹੀਦੀ ਆ। ਉਹਨਾਂ ਨੇ ਤੇ ਇਹ ਵੀ ਸਵਾਲ ਖੜਾ ਕੀਤਾ, ਰਾਜਵਿੰਦਰ ਸਿੰਘ ਬੈਂਸ ਹੋਰੀ ਆ ਜਿਹੜੇ ਅਜੀਤ ਸਿੰਘ ਬੈਂਸ ਹੋਰਾਂ ਦੇ ਪੁੱਤਰ, ਉਹਨਾਂ ਨੇ ਤੇ ਇਹ ਵੀ ਸਵਾਲ ਖੜਾ ਕੀਤਾ ਕਿ ਅਸਲ ਦੇ ਵਿੱਚ ਇਹ ਬਲਾਤਕਾਰ ਦਾ ਕੇਸ ਬਣਦਾ ਹੀ ਨਹੀਂ ਸੀਗਾ, ਇਹ ਰਜ਼ਾਮੰਦਗੀ ਨਾਲ ਸਰੀਰਕ ਸੰਬੰਧ ਬਣੇ ਔਰ ਕਿੰਨਾ ਹਾਲਾਤਾਂ 'ਚ ਬਣੇ, ਉਹ ਹਾਲਾਤ ਵੇਖਣੇ ਚਾਹੀਦੇ ਆ, ਉਹਦੇ ਮੁਤਾਬਕ ਫਿਰ ਸਜ਼ਾ ਬਣਦੀ ਹੈ। ਔਰ ਹੁਣ ਕਿਉਂਕਿ ਇਹ ਦੋਵੇਂ ਹੀ ਆ ਜਿਹੜੇ ਉਹ ਕਿਤੇ ਨਾ ਕਿਤੇ ਕਾਨੂੰਨ ਨਾਲ ਖਿਲਵਾੜ ਕਰਦੇ ਪਏ, ਹੁਣ ਦੋਵਾਂ ਨੂੰ ਹੀ ਸਜ਼ਾ ਮਿਲਣੀ ਚਾਹੀਦੀ ਹੈ। ਸੋ ਉਹ ਇਸ ਕਰਕੇ ਗਏ ਚਲੇ ਹੁਣ DGP ਦੇ ਦਰਬਾਰ ਕਿ ਇਹ ਜਿਹੜੀ ਬੀਬੀ ਬਿਆਨ ਮੁੱਕਰਦੀ ਪਈ ਆ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ ਬੀਬੀ ਜਿਹੜੀ ਆ ਉਹ ਪੁਲਿਸ ਮਹਿਕਮੇ ਦੀ ਕਰਮਚਾਰਨ ਵੀ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਪੰਜਾਬ ਅੰਦਰ ਹੁਣ ਸ਼ਰਾਬ ਕਹਿੰਦੇ ਵਿਕੂਗੀ ਬਿੱਲਾਂ ਤੇ। ਦੇਖੋ, ਇਹ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ, ਇਹਨਾਂ ਨੇ ਹੁਣ ਤੱਕ ਤੁਹਾਨੂੰ ਪਤਾ ਹੀ ਹੈ ਸਿਰਫ ਤੇ ਸਿਰਫ ਸ਼ਰਾਬ ਵੇਚੀ ਆ। ਅੱਗੇ ਸ਼ਰਾਬ ਕੀ ਕਰਦੀ ਆ ਉਸ ਚੀਜ਼ ਬਾਰੇ ਕਦੇ ਇਹਨਾਂ ਨੇ ਧਿਆਨ ਨਹੀਂ ਦਿੱਤਾ। ਇਹਨਾਂ ਨੇ ਤੇ ਤੁਹਾਨੂੰ ਪਤਾ ਨਾ, ਉਹ ਜਦੋਂ ਇਹਨਾਂ ਨੇ ਠੇਕੇ ਦੂਰ ਕਰ ਦਿੱਤੇ ਸੀ ਹਾਈ ਕੋਰਟ ਵਾਲਿਆਂ ਨੇ, ਸੁਪਰੀਮ ਕੋਰਟ ਵਾਲਿਆਂ ਨੇ ਹਾਈਵੇਜ਼ ਤੋਂ, ਤੇ ਇਹਨਾਂ ਨੇ ਹਾਈਵੇਜ਼ ਦਾ ਦਰਜਾ ਹੀ ਬਦਲ ਦਿੱਤਾ ਸੀਗਾ ਜੀ। ਸਟੇਟ ਹਾਈਵੇ ਸੀਗੇ ਜਿਹੜੇ ਉਹਨਾਂ ਨੂੰ ਚੱਕ ਕੇ ਡਿਸਟ੍ਰਿਕਟ ਹਾਈਵੇ ਬਣਾ ਦਿੱਤਾ ਸੀਗਾ। ਇਸ ਤਰ੍ਹਾਂ ਕਰਦੇ ਆ। ਤਾਂ ਇਹਨਾਂ ਨੇ ਹਮੇਸ਼ਾ ਸ਼ਰਾਬ ਵੇਚਣ ਦੀ ਸੋਚੀ ਆ, ਸ਼ਰਾਬ ਦੀ ਜਿਹੜੀ ਮਾਰ ਹੁੰਦੀ ਆ ਉਹਨੂੰ ਰੋਕਣ ਦੀ ਕਦੇ ਨਹੀਂ ਸੋਚੀ। ਤਾਂ ਇੱਕ ਸੁਸਾਇਟੀ ਜਿਹੜੀ ਅਰਾਈਵ ਸੀ ਜਿਨ੍ਹਾਂ ਨੇ ਅੱਗੇ ਠੇਕੇ ਚੁਕਵਾਏ ਸੀਗੇ ਹਾਈਵੇ ਤੋਂ, ਇਹ ਗੱਲ ਵੱਖਰੀ ਹੈ ਕਿ ਚੋਰ ਮੋਰੀਆਂ ਕੱਢ ਕੇ ਉਹ ਠੇਕੇ ਜਿਹੜੇ ਫੇਰ ਉੱਥੇ ਦੇ ਉੱਥੇ ਰੱਖ ਲਏ ਗਏ। ਤਾਂ ਉਹ ਸੁਸਾਇਟੀ ਫੇਰ ਦੁਬਾਰਾ ਉੱਥੇ ਗਈ ਹੈ, ਉਹ ਸੰਗਠਨ ਫੇਰ ਦੁਬਾਰਾ ਗਿਆ ਹਾਈ ਕੋਰਟ ਦੇ ਵਿੱਚ ਕਿ ਜਿਹੜੀ ਪੰਜਾਬ ਤੇ ਹਰਿਆਣੇ ਦੇ ਵਿੱਚ ਸ਼ਰਾਬ ਦੀ ਵਿਕਰੀ ਹੁੰਦੀ ਆ ਇਹਦੇ ਵਿੱਚ ਬਿੱਲ ਨਹੀਂ ਕੱਟਿਆ ਜਾਂਦਾ, ਮਤਲਬ ਕਿ ਜਿਹੜੀ MRP ਤੈਅ ਹੁੰਦੀ ਆ ਉਹਦੇ ਨਾਲੋਂ ਕਈ ਵਾਰ ਕੀਮਤ ਜਿਹੜੀ ਹੈ ਉਹ ਵੱਧ ਵਸੂਲ ਲਈ ਜਾਂਦੀ ਆ, ਬਿੱਲ ਨਹੀਂ ਕੱਟਿਆ ਜਾਂਦਾ।
ਤਾਂ ਹੁਣ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਜਦੋਂ ਤੁਸੀਂ ਹੁਣ ਨਵੀਂ ਇਸ ਸਾਲ ਦੀ ਐਕਸਾਈਜ਼ ਪਾਲਿਸੀ ਲੈ ਕੇ ਆਓਗੇ ਤਾਂ ਇਹਦੇ ਵਿੱਚ ਇਸ ਚੀਜ਼ ਦਾ ਪ੍ਰਬੰਧ ਕਰੋ ਕਿ ਜਦੋਂ ਕੋਈ ਸ਼ਰਾਬ ਦੀ ਬੋਤਲ ਖਰੀਦੂਗਾ ਉਹ ਸ਼ਰਾਬ ਦੀ ਬੋਤਲ ਦੇ ਨਾਲ ਬਿੱਲ ਪਾਊਗਾ ਔਰ ਤੁਸੀਂ ਸਾਰਾ ਕੁਛ ਜਿਹੜਾ ਆ ਉਹ ਦਰਜ ਕਰੋਗੇ ਰਜਿਸਟਰ ਦੇ ਵਿੱਚ ਜੋ ਵੀ ਤੁਸੀਂ ਵਿਕਰੀ ਕਰੋਗੇ। ਸੋ ਇਹ ਇਹਨਾਂ ਨੇ ਹੁਣ ਹੁਕਮ ਦਿੱਤਾ ਹਾਈ ਕੋਰਟ ਵਾਲਿਆਂ ਨੇ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਚੀਜ਼ ਆ। ਚੰਗੀ ਚੀਜ਼ ਇਸ ਕਰਕੇ ਆ ਕਿ ਰਿਕਾਰਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਰਜ ਹੋ ਜਾਣਗੀਆਂ, ਨਹੀਂ ਤੇ ਬਹੁਤਾ ਰਿਕਾਰਡ ਇਹ ਰੱਖਦੇ ਨੇ। ਦੂਜੀ ਗੱਲ ਇਹ ਆ ਕਿ ਆਪੋ ਵਿੱਚ ਦੀ ਠੇਕੇਦਾਰ ਬੜਾ ਕਹਿੰਦੇ ਆ, ਉਹ ਕਹਿੰਦਾ ਜੀ ਕਿ ਇਹ ਬਾਹਰੋਂ ਨਜਾਇਜ਼ ਲਿਆ ਕੇ ਸ਼ਰਾਬ ਵੇਚ ਲੈਂਦਾ, ਸਾਡੇ ਹਿੱਤਾਂ ਦਾ ਨੁਕਸਾਨ ਕਰਦਾ, ਉਹ ਉਹਦੇ ਤੇ ਦੋਸ਼ ਲਾਉਂਦਾ, ਉਹ ਉਹਦੇ ਤੇ ਦੋਸ਼ ਲਾਉਂਦਾ। ਇਹ ਵੀ ਇੱਕ ਪੱਖ ਆ। ਹੁਣ ਦੂਜੀ ਚੀਜ਼ ਜਿਹੜੀ ਹੈ ਇਸ ਮਾਮਲੇ 'ਚ ਉਹ ਇਹ ਆ ਕਿ ਜਿਹੜੇ ਠੇਕੇਦਾਰ MRP ਤੋਂ ਤੈਅ MRP ਤੋਂ ਵੱਧ ਰੇਟ ਵਸੂਲਦੇ ਆ ਉਹ ਵੀ ਮਾੜੀ ਮੋਟੀ ਚੀਜ਼ ਜਿਹੜੀ ਆ ਉਹ ਲੱਥੀ ਜਾਊਗੀ। ਨਾਲ ਯਾਰ ਉਹ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਛੁੱਟ ਗਈ ਹੈ, ਸ਼ਾਇਦ ਇਸ ਪਟੀਸ਼ਨ ਦੇ ਵਿੱਚ ਵੀ ਛੁੱਟ ਗਈ ਹੈ। ਉਹ ਇਹ ਆ ਕਿ ਪੰਜਾਬ ਦੇ ਅੰਦਰ ਕੋਈ ਤੁਰਿਆ ਜਾਵੇ, ਚਾਹੇ 12 ਸਾਲ ਦਾ ਮੁੰਡਾ, ਚਾਹੇ 14 ਸਾਲ ਦਾ ਮੁੰਡਾ, ਚਾਹੇ 16 ਸਾਲ ਦਾ ਮੁੰਡਾ, ਉਹ ਸ਼ਰਾਬ ਖਰੀਦ ਸਕਦਾ ਔਰ ਕਿਤੇ ਵੀ ਬਹਿ ਕੇ ਪੀ ਲਵੇ ਉਹਨੂੰ ਕੋਈ ਨਹੀਂ ਰੋਕਦਾ। ਔਰ ਸਾਡੇ ਇੰਡੀਆ 'ਚ ਵੀ ਇਹੋ ਹਾਲ ਆ। ਪਿੱਛੇ ਜੇ ਇੱਕ 14 ਸਾਲ ਦੇ ਮੁੰਡੇ ਨੇ ਆਪਣੀ ਗਰਲਫ੍ਰੈਂਡ ਮਾਰ ਦਿੱਤੀ ਸੀ ਕਲੱਬ ਦੇ ਵਿੱਚ ਸ਼ਰਾਬ ਪੀ ਕੇ, ਤਾਂ ਉਦੋਂ ਵੀ ਬੜਾ ਰੌਲਾ ਪਿਆ ਸੀਗਾ ਕਿ ਸਾਡੀ ਇੰਡੀਆ 'ਚ ਕਿਵੇਂ ਆ ਕਿ ਇੱਕ 14 ਸਾਲ ਦੇ ਮੁੰਡੇ ਨੂੰ ਸ਼ਰਾਬ ਸਰਵ ਕਰ ਦਿੱਤੀ ਗਈ, ਕਿਸੇ ਨੇ ਦੇਖਿਆ ਕਿਉਂ ਨਹੀਂ। ਤਾਂ ਹੁਣ ਦੇਖੋ ਪੰਜਾਬ ਦੇ ਵਿੱਚ ਵੀ ਇਹ ਬੁਨਿਆਦੀ ਸਮੱਸਿਆ ਤੁਸੀਂ ਦੇਖੋ ਕਿ ਦਿਨ ਤਿਉਹਾਰ ਤੇ ਤਾਂ ਤੁਹਾਨੂੰ ਆਮ ਹੀ ਅੱਲੜ ਮੁੰਡੇ ਕੁੜੀਆਂ ਸ਼ਰਾਬ ਜਿਹੜੇ, ਵੈਸੇ ਹੁਣ ਕੁੜੀਆਂ ਦਾ ਵੀ ਨਾਲ ਲੈਣਾ ਪੈਂਦਾ ਕਿਉਂਕਿ ਇਸ ਕੰਮ 'ਚ ਵੀ ਤੁਹਾਨੂੰ ਪਤਾ ਹੀ ਆ ਇਹ ਸਾਰਾ ਕੁਛ ਹੁਣ ਰਲ ਗੱਡ ਹੋ ਗਿਆ, ਗੱਡ ਮੱਡ ਹੋ ਗਿਆ। ਤਾਂ ਇਹ ਜਿਹੜੇ ਅੱਲੜ ਮੁੰਡੇ ਆ ਇਹ ਤੁਹਾਨੂੰ ਆਮ ਸ਼ਰਾਬ ਖਰੀਦਣ ਦੇ ਮਿਲਣਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਜ਼ਰੂਰਤ ਆ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ। ਇਹ ਜਿਹੜੇ ਛੋਟੀ ਉਮਰ ਦੇ ਵਿੱਚ ਸ਼ਰਾਬ ਪੀਂਦੇ ਫਿਰ ਸ਼ਰਾਬ ਪੀ ਕੇ ਖਰੂਦ ਕਰਦੇ ਕਈ ਵਾਰ ਖੂਨ ਵੀ ਕਰ ਦਿੰਦੇ ਆ। ਦੇਖੋ ਜਦੋਂ ਤੁਸੀਂ ਹਰੇਕ ਮਾਮਲੇ 'ਚ ਆਧਾਰ ਕਾਰਡ ਜਾਰੀ ਕਰੀ ਜਾਂਦੇ ਹੋ, ਹਰੇਕ ਮਾਮਲੇ 'ਚ ਕਹਿੰਦੇ ਹੋ ਕਿ ਆਧਾਰ ਕਾਰਡ ਜਿਹੜਾ ਉਹ ਜ਼ਰੂਰੀ ਆ, ਤੇ ਇਸ ਮਾਮਲੇ 'ਚ ਵੀ ਫਿਰ ਕਰ ਦਿਓ ਤਾਂ ਕਿ ਜਿਹੜਾ ਕੋਈ ਅੱਲੜ ਬੱਚਾ ਜਾਂ ਕੋਈ ਭੇਜਦਾ ਕਿਸੇ ਨੂੰ ਜਾਂ ਜਵਾਕ ਨੂੰ ਕਿ ਜਾਂ ਉੱਥੋਂ ਠੇਕੇ ਤੋਂ ਲੈ ਕੇ ਆ, ਉਹ ਸਾਰੀਆਂ ਚੀਜ਼ਾਂ ਰੋਕੀਆਂ ਜਾ ਸਕਣ। ਤਾਂ ਇਹ ਵੀ ਮੇਰੇ ਖਿਆਲ ਦੇ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ। ਸਾਡੇ ਪੰਜਾਬ ਦੇ ਵਿੱਚ ਇਸ ਪੱਖੋਂ ਬਹੁਤ ਮੰਦਾ ਹਾਲ ਆ। ਜੀ 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 ਤੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰਦੇ, ਪੰਜਾਬ ਦੇ ਪੰਚਾਇਤ ਮੰਤਰੀ ਨੇ ਕਿਹਾ ਵੀ ਮਾਈਨਿੰਗ ਨੀਤੀ ਬਦਲਾਂਗੇ। ਦੇਖੋ ਇਹਨਾਂ ਨੇ ਹੁਣ ਨੀਤੀਆਂ ਬਦਲਣੀਆਂ, ਥੋੜੀ ਨੀਤ ਬਦਲੀ ਹੈ ਇਸ ਕਰਕੇ ਹੁਣ ਕਹਿੰਦੇ ਹੁੰਦੇ ਕਿ ਨੀਤੀ ਵੀ ਬਦਲਦੀ ਹੈ। ਇਹ 1 ਸਾਲ ਦੇਖ ਲਓ ਸੁੱਤੇ ਰਹੇ, 1 ਸਾਲ ਤੱਕ ਜਾਗੇ ਨਹੀਂ ਹੈ ਜੀ। ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹਨਾਂ ਦੀ ਪਹਿਲੀ ਨੀਤੀ ਜਿਹਨੂੰ ਇਹ ਢੋਲ ਵਜਾ ਕੇ ਕਹਿੰਦੇ ਰਹੇ ਕਿ ਅਸੀਂ ਸਭ ਕੁਝ ਬਦਲ ਦਿੱਤਾ, ਸਭ ਕੁਝ ਠੀਕ ਕਰ ਦਿੱਤਾ ਹੋਊਗਾ, ਸਭ ਕੁਝ ਠੀਕ ਨਹੀਂ ਸੀਗਾ, ਸਭ ਕੁਝ ਗਲਤ ਸੀਗਾ। ਇਹ ਆਪ ਹੀ ਹੁਣ ਇਸ ਚੀਜ਼ ਨੂੰ ਮੰਨਦੇ ਪਿਆ। ਉਹਦਾ ਕੈਪਟਨ ਅਮਰਿੰਦਰ ਸਿੰਘ ਦੇਖੋ ਬੜਾ ਕਸੂਤਾ ਘਿਰਿਆ ਹੋਇਆ, ਕਸੂਤਾ ਬਾਹਰੋਂ ਨਹੀਂ ਘਿਰਿਆ ਹੋਇਆ, ਜਨਤਾ ਤੇ ਘੇਰਦੀ ਪਈ ਆ, ਅੰਦਰ ਖਾਤੇ ਵੀ ਵਿਰੋਧ ਚੱਲਦਾ ਪਿਆ। ਵਿਰੋਧ ਇਸ ਗੱਲ ਦਾ ਆ ਕਿ ਕੁਛ ਇਹਨਾਂ ਦੇ ਵਿਧਾਇਕ ਜਿਹੜੇ ਆ ਉਹ ਇਸ ਕੰਮ ਦੇ ਵਿੱਚੋਂ ਬੜੀ ਮੋਟੀ ਕਮਾਈ ਕਰਦੇ ਪਏ ਆ। ਹੁਣ ਜਿਨ੍ਹਾਂ ਦਾ ਦਾ ਨਹੀਂ ਲੱਗਦਾ ਜਾਂ ਜਿਹੜੇ ਇਮਾਨਦਾਰ ਆ ਉਹ ਕਹਿੰਦੇ ਆ ਕਿ ਇਹ ਬਦਨਾਮੀ ਕਰਵਾ ਰਹੇ, ਔਰ ਬਦਨਾਮੀ ਸਾਰੀ ਪਾਰਟੀ ਦੀ ਹੁੰਦੀ ਆ ਤੇ ਕੱਲ ਨੂੰ ਵੋਟਾਂ ਅਸੀਂ ਵੀ ਮੰਗਣ ਜਾਣਾ, ਵੋਟਾਂ ਇਹਨਾਂ ਨੇ ਵੀ ਮੰਗਣ ਜਾਣਾ। ਇਹਨਾਂ ਦਾ ਤਾਂ ਸਰ ਜੂਗਾ ਕਿਉਂਕਿ ਇਹ ਤੇ 5 ਸਾਲ ਘਰੇ ਵੀ ਬਹਿ ਜਾਣ ਠੀਕ ਠਾਕ ਹੈ ਤੇ ਅਸੀਂ ਕਿੱਧਰ ਜਾਵਾਂਗੇ। ਸੋ ਇੱਕ ਅੰਦਰੂਨੀ ਦਬਾਅ ਵੀ ਆ ਕੈਪਟਨ ਅਮਰਿੰਦਰ ਸਿੰਘ ਤੇ, ਕਿਉਂਕਿ ਤੁਹਾਨੂੰ ਯਾਦ ਹੋਣਾ ਜਿੱਦਣ ਇਹਨਾਂ ਨੇ ਬਜਟ ਇਜਲਾਸ ਦੀ ਤਿਆਰੀ ਵਜੋਂ ਇੱਕ ਮੀਟਿੰਗ ਕੀਤੀ ਸੀ ਸਾਰੇ ਵਿਧਾਇਕਾਂ ਦੇ ਨਾਲ, ਉਦੋਂ ਵੀ ਇਹ ਮੁੱਦਾ ਉੱਠਿਆ ਸੀਗਾ। ਤਾਂ ਉਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਸੀ ਵਿਧਾਇਕਾਂ ਦੇ ਨਾਲ, ਉਦੋਂ ਗੁੰਡਾ ਟੈਕਸ ਦਾ ਮਸਲਾ ਉੱਠਿਆ ਸੀਗਾ। ਤਾਂ ਕੈਪਟਨ ਅਮਰਿੰਦਰ ਸਿੰਘ ਤੇ ਦੋਹਰਾ ਨਹੀਂ, ਮੈਂ ਤਾਂ ਸਮਝਦਾ ਕਿ ਤੀਹਰਾ ਦਬਾਅ, ਤੀਹਰਾ ਕਾਹਦਾ ਦਬਾਅ ਉੱਤੇ ਰਾਹੁਲ ਗਾਂਧੀ ਦਾ। ਇਹਨਾਂ ਨੇ ਕੈਬਨਿਟ ਦਾ ਵਿਸਤਾਰ ਕਰਨਾ। ਹੁਣ ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਵੀ ਸੁਚੇਤ ਆ ਕਿ ਜੇ ਕੋਈ ਬੰਦਾ ਉਹੋ ਜਿਹਾ ਕੈਬਨਿਟ ਦੇ ਵਿੱਚ ਆ ਗਿਆ ਮੰਤਰੀ ਤੇ ਕੱਲ ਨੂੰ ਫੇਰ ਹੋ ਨਾ ਹੋਵੇ। ਇਸ ਕਰਕੇ ਇਹਨਾਂ ਨੇ ਹੁਣ ਕੋਈ ਡੱਡਾ ਤੇ ਭੋਰਿਆ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਾਫੀ ਤੇਜ਼ੀ ਦਿਖਾਈ ਹੈ ਇਹਨਾਂ ਨੇ 2 ਦਿਨਾਂ ਦੇ ਵਿੱਚ। ਅੱਜ ਵੀ ਜੇ ਤੁਸੀਂ ਦੇਖੋਗੇ ਡੇਰਾਬੱਸੀ ਦੇ ਵਿੱਚ ਕਾਰਵਾਈ ਹੋਈ ਆ ਕਿਉਂਕਿ ਉੱਥੇ ਜਾਂਚ ਪੜਤਾਲ ਦੇ ਇਹਨਾਂ ਨੇ ਹੁਕਮ ਦਿੱਤੇ ਆ। ਦੋਸ਼ ਇਹ ਲੱਗਾ ਸੀਗਾ ਕਿ ਉੱਥੋਂ ਦੇ ਅਫਸਰਾਨ ਆ ਜਿਹੜੇ, ਖਾਸ ਤੌਰ ਤੇ ਜਿਹੜਾ ਇੱਕ SHO ਆ ਉਸ ਏਰੀਏ ਦਾ, ਇੱਕ ਸ਼ਾਇਦ DSP ਆ, ਇਹ ਜਿਹੜੇ ਸੈਂਡ ਮਾਫੀ ਵਾਲੇ ਸੀ ਇਹਨਾਂ ਦੇ ਨਾਲ ਮਿਲੇ ਹੋਏ ਸੀਗੇ। ਉਹਦੀ ਵਿਜੀਲੈਂਸ ਇਨਕੁਆਇਰੀ ਦੇ ਇਹਨਾਂ ਨੇ ਹੁਕਮ ਦਿੱਤੇ ਆ, ਵੱਡੇ ਪੱਧਰ ਤੇ ਪਰਚੇ ਦਰਜ ਕੀਤੇ ਆ, ਮਤਲਬ ਕਿ ਹਿਲਜੁਲ ਤੇ ਕੀਤੀ ਆ। ਰੌਲਾ ਇਹੋ ਹੀ ਆ ਕਿ ਜਿਹੜੇ ਬੰਦੇ ਜਾਂ ਜਿਹੜੇ ਇਸ ਗੇਮ ਦੇ ਪਲੇਅਰ ਸੀਗੇ ਜਿਹੜੇ ਪਿੱਛੇ ਆ,
ਔਰ ਪਿੱਛੇ ਰਹਿ ਕੇ ਸਾਰੀ ਖੇਡ ਖਿਡਾਉਂਦੇ ਪਏ ਆ। ਉਹਨਾਂ ਤੱਕ ਕੈਪਟਨ ਅਮਰਿੰਦਰ ਸਿੰਘ ਮਾਰ ਕਰੂਗਾ ਜਾਂ ਨਹੀਂ ਕਰੂਗਾ, ਸਭ ਤੋਂ ਵੱਡਾ ਸਵਾਲ ਇਹ ਆ। ਤੇ ਜੇ ਉੱਤੋਂ ਫੇਰ ਉਹ ਸੱਕ ਪੁੱਟ ਕੇ ਤੇ ਕਹਿ ਦੇਣਾ ਕਿ ਅਸੀਂ ਜੀ ਕਿੱਕਰ ਵਾਲਾ ਕੰਮ ਨਿਬੇੜ ਦਿੱਤਾ, ਪਰ ਕਿੱਕਰ ਤੇ ਕੰਡੇ ਤੇ ਤਾਂ ਕੰਡੇ ਤਾਂ ਤੁਹਾਨੂੰ ਪਤਾ ਹੈ ਨਾ, ਕਿੱਕਰ ਦੇ ਆਲੇ ਦੁਆਲੇ ਸਾਰੇ ਪਾਸੇ ਹੁੰਦੇ ਆ। ਤੇ ਇਹ ਸੱਕ ਲਾ ਕੇ ਕਹਿ ਦੇਣ ਕਿ ਹਾਂ ਜੀ ਸਾਰਾ ਕੰਮ ਅਸੀਂ ਨਿਬੇੜ ਦਿੱਤਾ, ਤੇ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੋਏਗਾ। ਬਾਕੀ ਹੁਣ ਨੀਤੀ ਕਹਿੰਦੇ ਅਸੀਂ ਬਦਲਾਂਗੇ, ਤਾਂ ਨੀਤੀ ਜਿੰਨੀ ਬਦਲਣਗੇ ਉਹ ਠੀਕ ਆ, ਅੱਗੇ ਇਹਨਾਂ ਨੂੰ ਨਤੀਜੇ ਵੀ ਠੀਕ ਦੇ ਸਕਦੇ। ਪਰ ਜਿਹੜੀ ਆ 1 ਸਾਲ ਦੇ ਵਿੱਚ ਲੁੱਟ ਹੋ ਗਈ ਆ, ਉਹ ਕਿਹੜੇ ਖਾਤੇ 'ਚ ਪਾਉਣਗੇ, ਉਹ ਕਿਹਦੇ ਤੋਂ ਵਸੂਲ ਕਰਨਗੇ? ਤੇ ਜੇ ਉਹ ਲੁੱਟ ਹੋਈ ਆ, ਉਸ ਲੁੱਟੂ ਟੋਲੇ ਦੇ ਵਿੱਚ ਕੌਣ ਕੌਣ ਸ਼ਾਮਲ ਸੀਗੇ, ਉਸ ਗੇਮ ਦੇ ਵੱਡੇ ਪਲੇਅਰ ਕੌਣ ਸੀਗੇ? ਇਹ ਸਾਰੇ ਸਵਾਲ ਜਿਹੜੇ ਆ ਨਾ, ਉਹ ਸਵਾਲ ਜਿਉਂਦੇ ਤਿਉਂ ਕਿ ਇਹਨਾਂ ਦਾ ਜਵਾਬ ਕੌਣ ਦੇਊਗਾ? ਜੀ ਜਿੱਦਾਂ ਜੀ ਪਹਿਲੀਆਂ ਚੀਜ਼ਾਂ ਉਹ ਖਾਤਿਆਂ 'ਚ ਪਈਆਂ, ਉਨੀਆਂ 'ਚ ਇਹ ਚਲੇ ਜਾਣੀਆਂ। ਇਹ ਸਭ ਨੂੰ ਹੀ ਪਤਾ ਕੀ ਹੋ ਰਿਹਾ ਆ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ, ਨਿੱਘੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।